ਸਾਡਾ ਮੈਨੀਫੈਸਟੋ ਇੱਕੋ ਹੀ ਆ ਕਿ ਜਿਹੜਾ ਗਰਕ ਗਿਆ ਪੰਜਾਬ ਆਪਣਾ ਨਸ਼ਿਆਂ ਦੇ ਵਿੱਚ, ਉਹਦੇ ਬਾਰੇ ਅਸੀਂ ਪਹਿਲ ਕਦਮੀ ਨਾਲ ਬੜਾ ਸਖਤ ਪਹਿਰਾ ਦੇਵਾਂਗੇ। ਹੁਣ ਤੱਕ ਜੋ ਬੇਅਦਬੀ ਹੋਈ ਆ, ਚਾਹੇ ਜਿੰਨੀਆਂ ਵੀ ਸਰਕਾਰਾਂ ਆਈਆਂ, ਚਾਹੇ ਹੁਣ ਮੌਜੂਦਾ ਸਰਕਾਰ ਹੈ, ਚਾਹੇ ਪਹਿਲੀਆਂ ਸਰਕਾਰਾਂ ਨੇ ਵਾਅਦਾ ਕੀਤਾ ਸੀਗਾ ਕਿ ਗੁਰੂ ਸਾਹਿਬ ਦੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਅਸੀਂ ਪਹਿਲੇ ਆਧਾਰ ਤੇ ਇਹਦਾ ਫੈਸਲਾ ਕਰਾਂਗੇ, ਪਰ ਉੱਥੋਂ ਸਾਨੂੰ ਕੋਈ ਆਸ਼ਾ ਨਹੀਂ ਜਾਗੀ। ਆਪਣੇ ਢੋਲ ਅਸੀਂ ਸਾਰੇ ਜਿਸ ਤਰ੍ਹਾਂ ਮਰਜ਼ੀ ਵਜਾਈ ਜਾਈਏ, ਪਰ ਜਿਹੜੀ ਗੁਰੂ ਵਾਲੀ ਗੁਰਸਿੱਖੀ ਵਾਲੀ ਗੱਲ ਆ, ਉਹ ਕਿਸੇ ਗੌਰਮੈਂਟ ਨੇ ਅਜੇ ਤੱਕ ਨਹੀਂ ਕੀਤੀ। ਅਸੀਂ ਪਹਿਰਾ ਦੇਣਾ ਵਾ ਉਹ ਦਰਿਆਵਾਂ ਦੇ ਪਾਣੀਆਂ ਤੇ ਆ, ਜੋ ਸਾਡੇ ਤੇ ਹਰਿਆਣਾ ਜਾਂ ਸੈਂਟਰਲ ਗੌਰਮੈਂਟ ਡਾਕਾ ਮਾਰ ਰਹੀ ਆ, ਉਹਦੇ ਤੇ ਅਸੀਂ ਡਟ ਕੇ ਪਹਿਰਾ ਦੇਵਾਂਗੇ। ਬੇਰੁਜ਼ਗਾਰੀ ਦਾ ਮੁੱਦਾ ਵੀ ਜਿਹੜਾ ਮੇਨ ਆ, ਜਦੋਂ ਆਪਾਂ ਵੇਖਦੇ ਆ ਜੀ ਬੱਚੇ ਕੋਈ ਬਾਹਰ ਨੂੰ ਜਾ ਰਿਹਾ, ਕਿੱਧਰ ਨੂੰ ਜਾ ਰਿਹਾ, ਉਹਦਾ ਇੱਕ ਹੀ ਕਾਰਨ ਹੈ ਜੀ ਬੇਰੁਜ਼ਗਾਰੀ। ਸਰਕਾਰਾਂ ਦਾਅਵੇ ਤੇ ਕਰਦੀਆਂ ਨੇ, ਪਰ ਗਰਾਊਂਡ ਲੈਵਲ ਤੇ ਉਹ ਕੁਝ ਨਹੀਂ ਹੁੰਦਾ। ਸਰਕਾਰਾਂ ਸਮੇਂ-ਸਮੇਂ ਸਿਰ ਭਾਵੇਂ ਕੋਈ ਵੀ ਰਹੀਆਂ ਆਪਣੀ ਜ਼ਿੰਮੇਵਾਰੀ ਨਿਭਾਉਂਦੀਆਂ। ਜ਼ਿੰਮੇਵਾਰ ਜਿਆਦਾ ਅਸੀਂ ਆ ਜਦੋਂ ਬੰਦਾ ਨਸ਼ੇ ਵਾਲਾ ਫੜ ਕੇ ਸਰਕਾਰ ਅੰਦਰ ਕਰਦੀ ਆ, ਮੁਲਾਜ਼ਮ ਅੰਦਰ ਕਰਦੇ ਆ, ਤੇ ਉਸੇ ਟਾਈਮ ਇਹ ਆਪਦੀ ਪੈਲੀ ਦੇ ਜਿਹੜੇ ਸਾਡੇ ਪਿੰਡਾਂ ਦੇ ਮੋਹਤਬਾਰ ਆ ਜਾਂ ਜਿਹੜੇ ਕੋਈ ਵੀ ਕਈ ਬੰਦੇ ਆ ਜਿਹੜੇ ਇਹਨਾਂ ਕੰਮਾਂ ਤੇ ਲੱਗੇ ਆ, ਉਹ ਫਰਦ ਨਿਭਾਉਂਦੇ ਆ ਤੇ ਉਸੇ ਲਈ ਜ਼ਮਾਨਤ ਕਰਾਉਣ ਨੂੰ ਅਗਲੇ ਦਿਨ ਘਰੇ ਲੈ ਆਉਂਦੇ ਆ। ਇਹ ਸਾਡੀ ਵੀ ਜ਼ਿੰਮੇਵਾਰੀ ਬਣਦੀ ਆ ਵੀ ਘੱਟੋ ਘੱਟ ਜਿਹਦੇ ਤੇ ਕੋਈ ਨਜਾਇਜ਼ ਹੋਵੇ, ਕੁਛ ਹੋਵੇ, ਉਹਦੀ ਤੇ ਜ਼ਮਾਨਤ ਕਰਾਈ ਜਾਵੇ। ਜਿਹੜਾ ਬੰਦਾ ਨਸ਼ੇ ਦਾ ਕਾਰੋਬਾਰ ਕਰਦਾ, ਵਾਰ-ਵਾਰ ਉਹਦੀ ਜ਼ਮਾਨਤ ਕਰਾਉਂਦੇ ਆ, ਉਹ ਅਸੀਂ ਵੀ ਉੱਥੇ ਉਹਨੇ ਜ਼ਿੰਮੇਵਾਰ ਜਿੰਨੀਆਂ ਸਰਕਾਰਾਂ ਜ਼ਿੰਮੇਵਾਰ ਆ। ਟੀਵੀ 84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ। ਜੇ ਗੱਲ ਕੀਤੀ ਜਾਵੇ ਤਾਂ ਅੱਜ 1 ਜੂਨ 2024 ਹੈ ਤੇ ਇਸੇ ਦੇ ਦਰਮਿਆਨ ਖਡੂਰ ਸਾਹਿਬ ਹਲਕੇ ਦੇ ਉੱਪਰ ਬਹੁਤ ਵੱਡੀਆਂ ਧਿਰਾਂ ਦੀ ਨਜ਼ਰਸਾਨੀ ਬਣੀ ਹੋਈ ਹੈ ਕਿ ਕਿਹੜੀ ਧਿਰ ਕਿਸ ਤਰੀਕੇ ਦੇ ਨਾਲ ਜਿੱਤ ਪ੍ਰਾਪਤ ਕਰ ਸਕਦੀ ਹੈ। ਤਾਂ ਕਿਤੇ ਨਾ ਕਿਤੇ ਜਿਹੜੀ ਰੇਸ ਹੈ ਆਪੋ ਆਪਣੀਆਂ ਪਾਰਟੀਆਂ ਦੇ ਨੁਮਾਇੰਦਿਆਂ ਦੀ ਲੱਗਦੀ ਹੋਈ ਨਜ਼ਰ ਆ ਰਹੀ ਹੈ। ਜੇ ਜ਼ਿਕਰ ਦੇਖਿਆ ਜਾਵੇ ਕੁਝ ਸਮੇਂ ਦੇ ਪਹਿਲਾਂ ਦੇ ਅੰਕੜਿਆਂ ਨੂੰ ਦੇਖਿਆ ਜਾਵੇ ਤਾਂ ਇਉਂ ਲੱਗਦਾ ਕਿ ਜਿਵੇਂ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਖਡੂਰ ਸਾਹਿਬ ਹਲਕਾ ਤੋਂ ਹੀ ਉਮੀਦਵਾਰ ਭਾਈ ਅਮਰਤਪਾਲ ਸਿੰਘ ਖਾਲਸਾ, ਦੋਨਾਂ ਦੀ ਆਪਸ ਦੇ ਵਿੱਚ ਰੇਸ ਲੱਗਦੀ ਨਜ਼ਰ ਆ ਰਹੀ ਹੋਵੇ। ਤੇ ਜੇ ਦੂਜੀਆਂ ਪਾਰਟੀਆਂ ਦੀ ਗੱਲ ਕਰੀਏ, ਬੀਜੇਪੀ ਤੇ ਕਾਂਗਰਸ, ਉਹਨਾਂ ਦੇ ਨੁਮਾਇੰਦਿਆਂ ਦੇ ਵੱਲੋਂ ਜਿਹੜਾ ਮੀਡੀਆ ਦੇ ਵਿੱਚ ਆ ਕੇ ਗੱਲ ਕਰਨ ਤੋਂ ਜਵਾਬ ਦੇ ਦਿੱਤਾ ਗਿਆ, ਇੱਕ ਨਾਰਾ ਕੀਤਾ ਗਿਆ, ਤਾਂ ਇਹਦੇ ਤੁਸੀਂ ਦੇਖ ਸਕਦੇ ਹੋ ਕਿ ਕਿਤੇ ਨਾ ਕਿਤੇ ਪੋਜ਼ਿਟਿਵ ਤੇ ਨੈਗੇਟਿਵ ਪੱਖ ਵੀ ਦੇਖੇ ਜਾ ਸਕਦੇ ਆ। ਅਸੀਂ ਉਹਨਾਂ ਦੋਨਾਂ ਧਿਰਾਂ ਦੇ ਨਾਲ ਜਿਹੜਾ ਗੱਲਬਾਤਾਂ ਜਾਂ ਉਹਨਾਂ ਦੇ ਨੁਮਾਇੰਦਿਆਂ ਨੂੰ ਹਾਜ਼ਰ ਤਾਂ ਨਹੀਂ ਲੈ ਕੇ ਹੋ ਸਕੇ, ਪਰ ਇੱਥੇ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਿਤ ਇੱਕ ਨੁਮਾਇੰਦਾ ਹੈ ਤੇ ਇੱਕ ਆਜ਼ਾਦ ਉਮੀਦਵਾਰ ਭਾਈ ਅਮਰਤਪਾਲ ਸਿੰਘ ਦੇ ਨਾਲ ਸੰਬੰਧਿਤ ਨੁਮਾਇੰਦਾ ਹੈ। ਤੇ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ। ਬਾਈ ਜੀ, ਕੀ ਨਾਮ ਹੈ ਤੁਹਾਡਾ? ਜਸਪਾਲ ਸਿੰਘ ਭੁੱਲਰ। ਜਸਪਾਲ ਸਿੰਘ, ਕਿਵੇਂ ਦੇਖਦੇ ਹੋ ਜਿਹੜਾ ਅੱਜ ਦਾ ਮੁਕਾਬਲਾ ਹੈ, ਤਾਂ ਇਹਦਾ ਕਿਤੇ ਨਾ ਕਿਤੇ ਜਿਹੜਾ ਦੇਖਿਆ ਜਾਵੇ ਤਾਂ ਕਿਹੜੀ ਧਿਰ ਦੇ ਨਾਲ ਮੁਕਾਬਲਾ ਹੁੰਦਾ ਨਜ਼ਰ ਆ ਰਿਹਾ ਹੈ? ਮੀਡੀਆ ਸਾਹਮਣੇ ਅਸੀਂ ਝੂਠ ਨਹੀਂ ਬੋਲਣਾ ਚਾਹੁੰਦੇ ਜੀ। ਸਾਡਾ ਮੁਕਾਬਲਾ ਜਿਹੜਾ ਵਾ ਭਾਈ ਅਮਰਤਪਾਲ ਸਿੰਘ ਨਾਲ ਵਾ। ਜਿਹੜੀ ਕਾਂਗਰਸ ਪਾਰਟੀ ਔਰ ਬੀਜੇਪੀ ਆ, ਬੀਜੇਪੀ ਤਾਂ ਖਾਸ ਕਰਕੇ ਲੋਕਾਂ ਮੋਹ ਨਹੀਂ ਲਾਉਣਾ। ਜਿਹੜਾ ਸਾਡਾ ਮੁਕਾਬਲਾ ਭਾਈ ਅਮਰਤਪਾਲ ਸਿੰਘ ਨਾਲ ਆ, ਅਸੀਂ ਸਤਿਕਾਰ ਕਰਦੇ ਭਾਈ ਅਮਰਤਪਾਲ ਸਿੰਘ ਦਾ, ਪਰ ਜਿਹੜੇ ਸਾਡਾ ਉਮੀਦਵਾਰ ਸਰਦਾਰ ਲਾਲਜੀਤ ਸਿੰਘ ਭੁੱਲਰ ਰਾਤ ਨੂੰ 1-1 ਵਜੇ ਤੱਕ ਲੋਕਾਂ ਦੇ ਵਿੱਚ ਵਿਚਰਦੇ ਰਹੇ ਆ। ਜੇ ਆਪਾਂ ਹੜ੍ਹਾਂ ਦੀ ਗੱਲ ਕਰ ਰਹੀਏ, ਬੰਨ ਦੇ ਉੱਤੇ ਰਹਿੰਦੇ ਰਹੇ ਆ। ਜੇ ਉਹਨਾਂ 600 ਯੂਨਿਟ ਦੀ ਗੱਲ ਕੀਤੀ ਸੀ, ਉਹ ਮਾਫ ਕੀਤੀ ਆ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਹੋਰ ਵੀ ਉਹਨਾਂ ਨੇ ਕੰਮ ਕਹੇ ਸੀ, ਉਹ ਕਰਕੇ ਵਿਖਾਉਣਗੇ। ਆਮ ਆਦਮੀ ਪਾਰਟੀ ਜਿੰਦਾਬਾਦ ਆ, ਜਿੰਦਾਬਾਦ ਰਹੂਗੀ, ਔਰ ਸਾਨੂੰ ਬੜੀ ਵੱਡੀ ਉਮੀਦ ਆ ਵੀ ਅਸੀਂ ਆਪਦੀ ਜਿਹੜੀ ਲੱਗਦਾ ਹੈ ਜੀ ਜਿੱਤ ਹਾਸਲ ਹੋਊਗੀ। ਜਿੱਤ ਹਾਸਲ ਹੋਊਗੀ, ਬੜੀ ਵੱਡੀ ਲੀਡ ਦੇ ਨਾਲ ਜਿੱਤਾਂਗੇ ਅਸੀਂ। ਜੇ ਜਿੱਤ ਜਾਂਦੇ ਹੋ ਤਾਂ ਖਾਸ ਕਰ ਕਿਹੜੇ ਇਸ ਤਰ੍ਹਾਂ ਦੇ ਮਸਲੇ ਲੱਗਦੇ ਮੁੱਖ ਤੌਰ ਤੇ ਜਿਹੜੇ ਮਸਲਿਆਂ ਨੂੰ ਹੱਲ ਕਰਨ ਦੀ ਲੋੜ ਜਾਪਦੀ ਆ? ਜਿਹੜੇ ਮਸਲੇ ਇੱਕ ਬੀਬੀਆਂ ਵਾਲਾ ਰਹਿ ਗਿਆ ਜੀ, 1000 ਰੁਪਏ ਵਾਲਾ ਇਹਨਾਂ ਕਿਹਾ ਸੀਗਾ ਆਮ ਆਦਮੀ ਪਾਰਟੀ ਨੇ, ਉਹ ਵੀ ਪਹਿਲ ਦੇ ਆਧਾਰ ਤੇ ਹੱਦ ਕਰਨਗੇ। ਦਰਿਆ ਦਾ ਜਿਹੜਾ ਬੰਨ ਹੈ ਉਹ ਚੌੜਾ ਕਰਕੇ ਉਹਨੂੰ ਪੱਕਾ ਕੀਤਾ ਜਾਊਗਾ। ਜਿਹੜਾ ਹਥਾੜ ਏਰੀਏ ਦੇ ਵਿੱਚ ਲੋਕਾਂ ਨੂੰ ਮੁਸ਼ਕਲ ਆਈ ਸੀਗੀ, ਇਹ 70 ਸਾਲ ਤੋਂ ਝੂਠ ਦੇ ਪਲੰਦੇ ਬਣ ਕੇ ਰਹਿ ਗਏ। ਅੱਜ 2 ਸਾਲ ਦੇ ਵਿੱਚ ਜੋ ਆਮ ਆਦਮੀ ਪਾਰਟੀ ਕਰ ਗਈ, ਉਹ ਕਰ ਗਈ ਆ। ਇਹਨਾਂ 70 ਸਾਲਾਂ 'ਚ ਕੱਖ ਨਹੀਂ ਕੀਤਾ। ਅੱਜ ਝੂਠ ਮਾਰ ਕੇ ਜੋ ਮਰਜ਼ੀ ਕਹੀ ਜਾਣ, ਹੁਣ ਸਾਡੇ ਸਾਹਮਣੇ ਆ ਕੇ ਬੋਲਣ ਨੂੰ ਤਿਆਰ ਨਹੀਂ ਪਾਰਟੀਆਂ। ਆਜ਼ਾਦ ਉਮੀਦਵਾਰ ਭਾਈ ਅਮਰਤਪਾਲ ਸਿੰਘ ਦੇ ਪੱਖ ਤੋਂ ਭਾਈ ਦਲਜੀਤ ਸਿੰਘ ਨੇ ਸਾਡੇ ਨਾਲ। ਸਭ ਤੋਂ ਪਹਿਲਾਂ ਜੀ ਵੱਡਾ ਸਵਾਲ ਇਹ ਹੈ, ਜੇ ਭਾਈ ਅਮਰਤਪਾਲ ਸਿੰਘ ਨੂੰ ਜਿੱਤ ਹਾਸਲ ਹੁੰਦੀ ਨਜ਼ਰ ਆਉਂਦੀ ਹੈ, ਜੇ ਜਿੱਤ ਜਾਂਦੇ ਨੇ, ਤੇ ਖਾਸ ਕਰ ਤੁਹਾਨੂੰ ਕੀ ਜਾਪਦਾ ਹੈ ਕਿ ਕਿਹੜੇ ਮਸਲੇ ਜਿਹੜੇ ਮੁੱਖ ਤੌਰ ਤੇ ਹੱਲ ਕਰਨ ਦੀ ਲੋੜ ਜਾਪਦੀ ਆ? ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਨਗਰ ਸਭਰਾ ਤੋਂ ਬੋਲ ਰਿਹਾ ਵਾ। ਪਹਿਲੀ ਗੱਲ ਤਾਂ ਧੰਨਵਾਦ ਸਾਰੇ ਨਗਰ ਸਭਰਾ ਨਿਵਾਸੀਆਂ ਦੇ ਕਿ ਜਿਹੜਾ ਸਾਡਾ ਗੁਲਦਸਤਾ ਇਹ ਨਜ਼ਰ ਆ ਰਿਹਾ, ਚਾਹੇ ਕਿਸੇ ਵੀ ਪਾਰਟੀ ਨਾਲ ਕੋਈ ਹੋਵੇ, ਭਾਈਚਾਰਾ ਸਾਡਾ ਬਰਕਰਾਰ ਹੈ ਔਰ ਬੜੇ ਆਰਾਮ ਨਾਲ ਅਸੀਂ ਵੋਟਾਂ ਪਾ ਰਹੇ ਹਾਂ। ਰਹੀ ਗੱਲ ਤੁਹਾਡੀ ਅਮਰਤਪਾਲ ਬਾਰੇ, ਅਗਰ ਉਹ ਜਿੱਤ ਜਾਂਦੇ ਆ, ਦੇਖੋ ਜੀ ਅਸੀਂ ਕੋਈ ਵੱਡੇ ਵਾਅਦੇ ਤਾਂ ਨਹੀਂ ਕੀਤੇ। ਸਾਡਾ ਮੈਨੀਫੈਸਟੋ ਇੱਕੋ ਹੀ ਆ ਕਿ ਜਿਹੜਾ ਗਰਕ ਗਿਆ ਪੰਜਾਬ ਆਪਣਾ ਨਸ਼ਿਆਂ ਦੇ ਵਿੱਚ, ਉਹਦੇ ਬਾਰੇ ਅਸੀਂ ਪਹਿਲ ਕਦਮੀ ਨਾਲ ਬੜਾ ਸਖਤ ਪਹਿਰਾ ਦੇਵਾਂਗੇ ਕਿ ਜਿਹੜੇ ਨੌਜਵਾਨ ਨਸ਼ੇ 'ਚ ਗਰਕੇ ਆ, ਉਹਨਾਂ ਨੂੰ ਅਸੀਂ ਗੁਰੂ ਦੇ ਲੜ ਲਾਈਏ, ਖੰਡੇ ਦੀ ਪੌਲ ਛਕਾ ਕੇ ਬਾਣੀ ਦੇ ਬਾਣੇ ਧਾਰਨੀ ਕਰੀਏ। ਦੂਸਰਾ ਸਾਡਾ ਸਭ ਤੋਂ ਦੂਜਾ, ਹੁਣ ਤੱਕ ਜੋ ਬੇਅਦਬੀ ਹੋਈ ਆ,
ਚਾਹੇ ਜਿੰਨੀਆਂ ਵੀ ਸਰਕਾਰਾਂ ਆਈਆਂ, ਚਾਹੇ ਹੁਣ ਮੌਜੂਦਾ ਸਰਕਾਰ ਹੈ, ਚਾਹੇ ਪਹਿਲੀਆਂ ਸਰਕਾਰਾਂ ਨੇ ਵਾਅਦਾ ਕੀਤਾ ਸੀਗਾ ਕਿ ਗੁਰੂ ਸਾਹਿਬ ਦੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਅਸੀਂ ਪਹਿਲੇ ਆਧਾਰ ਤੇ ਇਹਦਾ ਫੈਸਲਾ ਕਰਾਂਗੇ, ਪਰ ਉੱਥੋਂ ਸਾਨੂੰ ਕੋਈ ਆਸ਼ਾ ਨਹੀਂ ਜਾਗੀ। ਆਪਣੇ ਢੋਲ ਅਸੀਂ ਸਾਰੇ ਜਿਸ ਤਰ੍ਹਾਂ ਮਰਜ਼ੀ ਵਜਾਏ ਜਾਈਏ, ਪਰ ਜਿਹੜੀ ਗੁਰੂ ਵਾਲੀ, ਗੁਰਸਿੱਖੀ ਵਾਲੀ ਗੱਲ ਆ, ਉਹ ਕਿਸੇ ਗੌਰਮੈਂਟ ਨੇ ਅਜੇ ਤੱਕ ਨਹੀਂ ਕੀਤੀ। ਤੀਸਰੀ ਗੱਲ, ਜਿਹੜਾ ਅਸੀਂ ਪਹਿਰਾ ਦੇਣਾ ਵਾ, ਉਹ ਦਰਿਆਵਾਂ ਦੇ ਪਾਣੀਆਂ ਤੇ ਆ, ਜੋ ਸਾਡੇ ਤੇ ਹਰਿਆਣਾ ਜਾਂ ਸੈਂਟਰ ਗੌਰਮੈਂਟ ਡਾਕਾ ਮਾਰ ਰਹੀ ਆ, ਉਹਦੇ ਤੇ ਅਸੀਂ ਡਟ ਕੇ ਪਹਿਰਾ ਦੇਵਾਂਗੇ। ਪੰਜਾਬ ਦੇ ਯੂਥ ਦੇ ਨਾਲ ਜੁੜਿਆ ਹੋਇਆ ਸਵਾਲ ਹੈ ਕਿ ਨਸ਼ੇ ਦੀ ਤੁਸੀਂ ਗੱਲ ਕੀਤੀ ਹੈ ਕਿ ਨਸ਼ੇ ਨੂੰ ਹੱਲ ਕਰੋਗੇ, ਨੌਜਵਾਨਾਂ ਨੂੰ ਧਰਮ ਦੇ ਲੜ ਲਾਓਗੇ, ਤੇ ਕੀ ਲੱਗਦਾ ਹੈ ਕਿ ਜਿਹੜਾ ਨਸ਼ੇ ਦਾ ਮਸਲਾ ਆ, ਉਹ ਇਸ ਤੋਂ ਪਹਿਲਾਂ ਬਹੁਤ ਸਾਰੀਆਂ ਸਰਕਾਰਾਂ ਸੱਤਾ ਦੇ ਵਿੱਚ ਆਈਆਂ ਨੇ ਤੇ ਅੱਜ ਉਹ ਸੱਤਾਹੀਨ ਨੇ, ਤੇ ਨਸ਼ੇ ਦਾ ਮਸਲਾ ਫਿਰ ਹੱਲ ਕਿਉਂ ਨਹੀਂ ਹੋ ਸਕਿਆ? ਇਹਦਾ ਕਾਰਨ ਕੀ ਆ? ਨਸ਼ੇ ਦਾ ਹੱਲ ਇਸ ਤਰ੍ਹਾਂ ਵਾ ਵੀ ਇਹਨਾਂ ਕੋਲੇ ਬਹੁਤ ਵੱਡਾ ਇੱਕ ਹਥਿਆਰ ਹੀ ਇਹੋ, ਜਦੋਂ ਵੋਟਾਂ ਲੈਣੀਆਂ ਅਸੀਂ ਜੀ ਨਸ਼ਾ ਬੰਦ ਕਰਾਂਗੇ, ਪਰ ਉਸ ਦੇ ਉੱਤੇ ਪਹਿਰਾ ਸਿਰਫ ਦਿੱਤਾ ਵਾ। ਪਿਛਲੇ ਸਾਲ ਤੋਂ ਦੇਖ ਸਕਦੇ 1.5-2 ਸਾਲ ਤੋਂ ਭਾਈ ਅਮਰਪਾਲ ਸਿੰਘ ਨੇ ਬੜੇ ਪਿਆਰ ਨਾਲ ਹੀ ਲੋਕਾਂ ਨੂੰ ਸਮਝਾਇਆ ਹੈ। ਆਪਾਂ ਦੇਖਿਆ ਹੈ ਕਿ ਜਦੋਂ ਸ੍ਰੀ ਅਨੰਦਪੁਰ ਸਾਹਿਬ ਉਹਨਾਂ ਨੇ ਆਪ ਵੀ ਖੰਡੇ ਦੀ ਪੌਲ ਛਕੀ ਹੈ, ਉਦੋਂ ਅਨੇਕਾਂ ਹੀ ਪੁਰਾਣੀਆਂ ਉਹਨਾਂ ਨਾਲ ਖੰਡੇ ਦੀ ਪੌਲ ਛਕੀ ਹੈ। ਦਸਤਾਰਬੰਦੀ ਅਗਰ ਉਹਨਾਂ ਦੀ ਹੋਈ ਹੈ ਤੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਦੇ ਨਗਰ ਵਿੱਚ ਜਾ ਕੇ ਉਹਨਾਂ ਦੀ ਦਸਤਾਰਬੰਦੀ ਹੋਈ ਹੈ। ਖਾਲਸਾ ਵਿਹੀਰ ਜਦੋਂ ਚਾਲੂ ਹੋਈ ਆ, ਆਪਾਂ ਦੇਖਦੇ ਹਾਂ ਆਪਣੇ ਨਗਰ ਦੇ ਵਿੱਚੋਂ ਵੀ ਅਨੇਕਾਂ ਹੀ ਮੁੰਡੇ ਨੌਜਵਾਨ ਮੋਟਰਸਾਈਕਲਾਂ ਜਾਂ ਕਾਫਲੇ 'ਚ ਮਿਲਦੇ ਰਹੇ ਆ। ਉਹ ਖਾਲਸਾ ਵੀਰ ਆਪਾਂ ਸਾਰਿਆਂ ਨੇ ਅੱਖੀਂ ਵੇਖੀ ਹੈ, ਉਹ ਕੋਈ ਝਟਾਉਣ ਵਾਲੀ ਜਾਂ ਬਤਲਾਉਣ ਵਾਲੀ ਗੱਲ ਨਹੀਂ ਗੀ। ਨਸ਼ੇ ਦੇ ਮਸਲੇ ਤੇ ਤੁਹਾਡੀ ਪਾਰਟੀ ਦਾ ਕੀ ਸਟੈਂਡ ਹੋ ਸਕਦਾ ਜੀ? ਨਸ਼ਾ ਕੱਲਾ ਪੰਜਾਬ ਦੇ ਵਿੱਚ ਨਹੀਂ, ਪੂਰੇ ਹਿੰਦੁਸਤਾਨ ਦੇ ਵਿੱਚ ਹੈ, ਪੂਰੇ ਵਰਲਡ ਦੇ ਵਿੱਚ ਹੈ। ਪਰ ਸਾਡੀ ਪਾਰਟੀ ਨੇ ਜਦੋਂ ਦੀ ਆਈ ਹੈ, ਅੱਜ ਕੋਈ ਤੁਸੀਂ ਨੌਜਵਾਨ ਮੁੰਡਾ ਲਾ ਲਓ, ਕੋਈ 10ਵੀਂ ਵਾਲਾ ਲਾ ਲਓ, ਕੋਈ +2 ਵਾਲਾ ਲਾ ਲਓ, ਜਿਹੜੇ ਨੌਜਵਾਨ ਮੁੰਡੇ ਆ ਸਾਡੇ ਦਸਤਾਰਧਾਰੀ ਹੋ ਰਹੇ ਆ, ਕੇਸ ਰੱਖ ਰਹੇ ਆ, ਪੱਗਾਂ ਬੰਨ੍ਹ ਰਹੇ ਆ। ਜਿਹੜਾ ਨਸ਼ਾ ਵਾ ਇਹ ਇੱਕ ਵਰਲਡ ਲੈਵਲ ਦੀ ਚੀਜ਼ ਆ। ਜਿੰਨਾ ਵੱਡਾ ਪ੍ਰਕੋਪ ਪੰਜਾਬ ਦੇ ਵਿੱਚ, ਇੰਨਾ ਵੱਡਾ ਵੀ ਦੂਜੇ ਕਹਿ ਸਕਦੇ ਕਿ ਸਟੇਟਸ ਦੇ ਵਿੱਚ ਮੰਨਿਆ ਜਾ ਸਕਦਾ ਆ। ਪੰਜਾਬ ਦੇ ਵਿੱਚ ਬਹੁਤ ਤਕੜੀ ਠੱਲ ਪਾਈ ਆ ਮਾਨ ਸਰਕਾਰ ਨੇ, ਵੱਧ ਤੋਂ ਵੱਧ ਪਰਚੇ ਕੀਤੇ ਗਏ ਅੱਜ ਤੱਕ। ਜਿਹੜੇ ਬਾਰਡਰ ਬੈਲਟ ਆ, ਬਾਰਡਰ ਬੈਲਟ ਕਰਕੇ ਸਾਨੂੰ ਇਸ ਚੀਜ਼ ਦਾ ਨੁਕਸਾਨ ਟਾਈਮ ਲੱਗਦਾ। ਹੁਣ ਜੇ ਆਪਾਂ ਦਰਿਆ ਦੀ ਗੱਲ ਕਰ ਲਈਏ, ਕਹਿੰਦੇ ਜੀ ਇਹ ਜਿਹੜੀ ਦਲੀਲ ਦਿੱਤੀ ਜਾਂਦੀ ਆ ਬਾਰਡਰ ਬੈਲਟ ਦਾ ਤੇ ਬਹਾਨਾ ਬਣਾਇਆ ਜਾਂਦਾ, ਪਰ ਗੁਜਰਾਤ ਤੋਂ ਜਿਹੜੀਆਂ ਅੰਡਾਨੀ ਅੰਬਾਨੀ ਦੀਆਂ ਬੰਦਰਗਾਹਾਂ ਨੇ, ਉੱਥੇ ਵੱਡੀ ਤਾਦਾਦ ਦੇ ਵਿੱਚ ਨਸ਼ਾ ਮਿਲਦਾ ਹੈ। ਕਹਿੰਦੇ ਪਾਕਿਸਤਾਨ ਤੋਂ ਨਹੀਂ ਆ ਰਿਹਾ, ਸਗੋਂ ਗੁਜਰਾਤ ਵਾਲੀ ਸਾਈਡ ਤੋਂ ਸਾਜ਼ਿਸ਼ ਦੇ ਤਹਿਤ ਭੇਜਿਆ ਜਾ ਰਿਹਾ। ਇਹ ਮੋਦੀ ਸਰਕਾਰ ਨੇ ਸਾਨੂੰ ਤੇ ਬਾਰਡਰ ਬੈਲਟ ਸਿਰਫ ਨਸ਼ੇ ਵਾਸਤੇ ਰੱਖੀ ਆ। ਸਾਨੂੰ ਨਸ਼ਾ ਹੀ ਉਧਰੋਂ ਆਉਂਦਾ ਵਾ, ਦੂਜੇ ਜਿਹੜੇ ਵਪਾਰ ਆ ਉਧਰੋਂ ਚੱਲਦਾ। ਸਾਡੇ ਵੀ ਤੇ ਵਾਘਾ ਬਾਰਡਰ ਖੋਲ ਕੇ ਤੇ ਇਧਰੋਂ ਵਪਾਰ ਚੱਲ ਸਕਦਾ ਸੀਗਾ। ਪੰਜਾਬ ਸਰਕਾਰ ਦਾ ਜਿੰਨਾ ਨੁਕਸਾਨ ਕੀਤਾ ਮੋਦੀ ਸਰਕਾਰ ਨੇ ਕੀਤਾ ਅੱਜ ਤੱਕ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਗੀ। ਬਾਕੀ ਆਪਣਾ ਇਹ ਆ ਵੀ ਮੇਰਾ ਵੀਰ ਜੀ ਸੁਖਪਾਲ ਸਿੰਘ ਇਹਨਾਂ ਦੇ। ਡਾਕਟਰ ਸਾਹਿਬ, ਤੁਸੀਂ ਸਾਬਕਾ ਸਰਪੰਚ ਵੀ ਰਹੇ ਹੋ, ਅਕਾਲੀ ਦਲ ਦੇ ਨਾਲ ਵੀ ਸੰਬੰਧਿਤ ਰਹੇ ਹੋ, ਤੇ ਖਾਸ ਕਰ ਨਸ਼ੇ ਨੂੰ ਲੈ ਕੇ ਬਹੁਤ ਵੱਡਾ ਸਵਾਲ ਹੁੰਦਾ ਹੈ। ਜੇ ਪੰਜਾਬ ਦੇ ਵਿੱਚ ਪ੍ਰਵਾਸ ਦਾ ਵਾਧਾ ਹੋ ਰਿਹਾ ਤਾਂ ਇਹਦੇ ਵਿੱਚ ਵੀ ਇਹ ਵੀ ਵੱਡੇ ਸਵਾਲ ਕੀਤੇ ਜਾ ਰਹੇ ਨੇ ਕਿ ਪ੍ਰਵਾਸ ਹੋਣ ਦਾ ਕਾਰਨ ਵੀ ਜਿਹੜਾ ਕਿਤੇ ਨਾ ਕਿਤੇ ਨਸ਼ੇ ਦਾ ਵੱਡਾ ਕਾਰਨ ਹੈ, ਵੱਡਾ ਇਫੈਕਟ ਪਾ ਰਿਹਾ। ਕਿਵੇਂ, ਕੀ ਕਾਰਨ ਮੰਨਦੇ ਹੋ ਜੀ ਇਹਦਾ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਲਗਭਗ ਕਿੰਨੇ ਸਾਲਾਂ ਤੋਂ ਇਹੀ ਵੇਖਦੇ ਆ ਰਹੇ ਆ ਵੀ ਸਾਡੇ ਨਸ਼ੇ ਨੇ ਜਵਾਨੀ ਖਾ ਲਈ। ਇਹ 'ਚ ਕੋਈ ਦੂਜੀ ਰਾਏ ਨਹੀਂ ਹੈਗੀ, ਇਹ ਬਿਲਕੁਲ ਰਾਈਟ ਆ। ਨਸ਼ਾ ਖਤਮ ਕਰਨ ਦੇ ਕਈ ਕਾਰਨ ਨੇ ਜੀ। ਆਪਾਂ ਜਿੰਨਾ ਚਿਰ ਪਰਿਵਾਰਕ ਲੈਵਲ ਤੇ, ਜਿਸ ਤਰ੍ਹਾਂ ਆਪਾਂ ਸਕੂਲ ਦੇ ਵਿੱਚ ਬੱਚੇ ਨੂੰ ਪੜ੍ਹਨ ਵਾਸਤੇ ਭੇਜਦੇ ਆ, ਟੀਚਰ ਸਿੱਖਿਆ ਦਿੰਦੇ ਨੇ ਵੀ ਬੱਚਿਓ ਆਹ ਸਬਕ ਕਰੋ, ਇਹਦਾ ਫਾਇਦਾ ਆਹ, ਤੁਹਾਨੂੰ ਇਹਦਾ ਜ਼ਿਆਦਾ ਫਾਇਦਾ ਮਿਲੂਗਾ। ਆਪਾਂ ਨੂੰ ਗਰਾਊਂਡ ਲੈਵਲ ਤੋਂ ਹਰ ਪਰਿਵਾਰ ਨੂੰ ਆਪਣੇ ਬੱਚੇ ਦੀ ਪਰਵਰਿਸ਼ ਕਰਨ ਦੀ ਲੋੜ ਆ, ਉਹਦੇ ਮਗਰ ਪੂਰੀ ਆਪਾਂ ਨੂੰ ਰੱਖਿਆ ਕਰਨ ਦੀ ਲੋੜ ਆ। ਔਰ ਜੇ ਨਸ਼ਾ ਖਤਮ ਕਰਨਾ, ਨਿਜ਼ਾਮ ਦੀ ਜ਼ਿੰਮੇਵਾਰੀ ਕੀ ਚਾਹੀਦੀ ਇਹਦੇ ਵਿੱਚ? ਮਤਲਬ ਇਸ ਤਰ੍ਹਾਂ ਜੀ, ਵੇਖੋ ਪਬਲਿਕ ਜਿਹੜੀ ਆ, ਕੋਈ ਨਹੀਂ ਚਾਹੁੰਦਾ ਮਤਲਬ ਸਾਡਾ ਬੱਚਾ ਨਸ਼ੇ ਵਾਲੇ ਪਾਸੇ ਜਾਵੇ। ਇਹ ਕੁਝ ਉਹਨਾਂ ਦੀ ਮਜਬੂਰੀਆਂ, ਬੱਚਿਆਂ ਦੀਆਂ ਵੀ ਕੁਝ ਮਜਬੂਰੀਆਂ ਬਣ ਜਾਂਦੀਆਂ ਜਦੋਂ ਉਹਨਾਂ ਨੂੰ ਕੋਈ ਰੋਜ਼ਗਾਰ ਨਹੀਂ ਮਿਲਦਾ। ਸਭ ਤੋਂ ਵੱਡੀ ਇੱਕ ਤਾਂ ਮੈਂ ਕਹੂੰਗਾ ਬੇਰੁਜ਼ਗਾਰੀ ਦਾ ਮੁੱਦਾ ਵੀ ਜਿਹੜਾ ਮੇਨ ਆ। ਜਦੋਂ ਆਪਾਂ ਵੇਖਦੇ ਆ ਜੀ ਬੱਚੇ ਕੋਈ ਬਾਹਰ ਨੂੰ ਜਾ ਰਿਹਾ, ਕਿੱਧਰ ਨੂੰ ਜਾ ਰਿਹਾ, ਉਹਦਾ ਇੱਕ ਹੀ ਕਾਰਨ ਹੈ ਜੀ, ਬੇਰੁਜ਼ਗਾਰੀ। ਸਰਕਾਰਾਂ ਦਾਅਵੇ ਤੇ ਕਰਦੀਆਂ ਨੇ, ਪਰ ਗਰਾਊਂਡ ਲੈਵਲ ਤੇ ਉਹ ਕੁਝ ਨਹੀਂ ਹੁੰਦਾ। ਨਸ਼ੇ ਦੇ ਮੁੱਦੇ ਦੇ ਉੱਪਰ ਸਤਨਾਮ ਸਿੰਘ ਜੀ ਸਵਾਲ ਕੀਤੇ ਜਾਂਦੇ, ਕਹਿੰਦੇ ਜੇ ਕੋਵਿਡ ਦੇ ਸਮੇਂ ਦੇ ਵਿੱਚ ਲੋਕਾਂ ਦੇ ਸਾਹ ਨਹੀਂ ਨਿਕਲਣ ਦਿੱਤੇ ਜਾ ਸਕਦੇ ਤੇ ਫਿਰ ਜਿਹੜੇ ਨਸ਼ੇ ਦੇ ਸਮਗਲਰ ਨੇ ਸ਼ਰੇਆਮ, ਖਾਸ ਕਰ ਮਾਝੇ ਦੀ ਧਰਤੀ ਜਾਂ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਹੋਮ ਡਿਲੀਵਰੀ ਕਰਦੇ ਨਜ਼ਰ ਆਉਂਦੇ ਨੇ। ਕਿਵੇਂ ਦੇਖਦੇ ਹੋ ਜੀ? ਦੇਖੋ ਜੀ, ਸਰਕਾਰਾਂ ਸਮੇਂ-ਸਮੇਂ ਸਿਰ ਭਾਵੇਂ ਕੋਈ ਵੀ ਰਹੀਆਂ ਆਪਦੀ ਜ਼ਿੰਮੇਵਾਰੀ ਨਿਭਾਉਂਦੀਆਂ। ਜ਼ਿੰਮੇਵਾਰ ਜਿਆਦੇ ਅਸੀਂ ਆ ਜਦੋਂ ਬੰਦਾ ਨਸ਼ੇ ਵਾਲਾ ਫੜ ਕੇ ਸਰਕਾਰ ਅੰਦਰ ਕਰਦੀ ਆ, ਮੁਲਾਜ਼ਮ ਅੰਦਰ ਕਰਦੇ ਆ, ਤੇ ਉਸੇ ਟਾਈਮ ਇਹ ਆਪਦੀ ਪੈਲੀ ਦੇ ਜਿਹੜੇ ਸਾਡੇ ਪਿੰਡਾਂ ਦੇ ਮੋਹਤਬਾਰ ਆ ਜਾਂ ਜਿਹੜੇ ਕੋਈ ਵੀ ਕਈ ਬੰਦੇ ਆ ਜਿਹੜੇ ਇਹਨਾਂ ਕੰਮਾਂ ਤੇ ਲੱਗੇ ਆ, ਉਹ ਫਰਦ ਲਵਾਉਂਦੇ ਆ ਤੇ ਉਸੇ ਵੇਲੇ ਜ਼ਮਾਨਤ ਕਰਾਏ ਨੂੰ ਅਗਲੇ ਦਿਨ ਘਰੇ ਲੈ ਆਉਂਦੇ ਆ। ਇਹ ਸਾਡੀ ਵੀ ਜ਼ਿੰਮੇਵਾਰੀ ਬਣਦੀ ਆ ਵੀ ਘੱਟੋ ਘੱਟ
ਜਿਹਦੇ ਤੇ ਕੋਈ ਨਜਾਇਜ਼ ਹੋਵੇ ਕੁਛ ਹੋਵੇ ਉਹਦੀ ਤੇ ਜ਼ਮਾਨਤ ਕਰਾਈ ਜਾਵੇ। ਜਿਹੜਾ ਬੰਦਾ ਨਸ਼ੇ ਦਾ ਕਾਰੋਬਾਰ ਕਰਦਾ ਬਾਰ-ਬਾਰ ਉਹਦੀ ਜ਼ਮਾਨਤ ਕਰਾਉਂਦੇ ਆ, ਉਹ ਅਸੀਂ ਵੀ ਉੱਥੇ ਉਹਨੇ ਜ਼ਿੰਮੇਵਾਰ ਆ ਜਿੰਨੀਆਂ ਸਰਕਾਰਾਂ ਜ਼ਿੰਮੇਵਾਰ ਆ। ਮੈਂ ਆਪਣੀ ਵੀ ਗੱਲ ਕਰਦਾ। ਜੇ ਤੁਹਾਡੀ ਪਾਰਟੀ ਜਿੱਤਦੀ ਹੈ ਤਾਂ ਕੀ ਲੱਗਦਾ ਕਿ ਨਸ਼ੇ ਨੂੰ ਲੈ ਕੇ ਕੋਈ ਬਲੂ ਪ੍ਰਿੰਟ ਲੋਕਾਂ ਦੇ ਵਿੱਚ ਲਿਆਂਦਾ ਜਾ ਸਕਦਾ ਹੈ? ਜਿਹੜੇ ਮਾਵਾਂ ਦੇ ਪੁੱਤ ਭੈਣਾਂ ਦੇ ਵੀਰ ਦਿਨ ਬ ਦਿਨ ਮਰਦੇ ਜਾ ਰਹੇ ਨੇ, ਇਹਦੇ ਉੱਪਰ ਕੋਈ ਪਲਾਨ ਘੜਿਆ ਜਾ ਸਕਦਾ ਆ? ਬਿਲਕੁਲ ਘੜਿਆ ਜਾ ਸਕਦਾ ਜੀ। ਅਸੀਂ ਵੱਡੇ ਪੱਧਰ ਤੇ ਉਹਨਾਂ ਦਾ ਇਲਾਜ ਕਰਾਵਾਂਗੇ। ਜਿਹੜੀਆਂ ਉਹਨਾਂ ਨੂੰ ਮੁਸ਼ਕਲਾਂ ਵਾ ਉਹਨਾਂ ਨੂੰ ਉਹਦਾ ਇਲਾਜ ਕਰਾ ਕੇ ਉਹਨਾਂ ਨੂੰ ਮੁੱਖ ਧਾਰਾ 'ਚ ਲਿਆ ਕੇ ਉਹਨਾਂ ਨੂੰ ਠੀਕ ਠਾਕ ਕਰਕੇ ਉਹਨਾਂ ਨੂੰ ਰੁਜ਼ਗਾਰ ਤੇ ਲਾਵਾਂਗੇ। ਹਾਂਜੀ, ਸਾਡਾ ਨਸ਼ਾ ਛਡਾਊ ਕੇਂਦਰ ਦੇ ਵਿੱਚ ਜਿਹੜੀ ਇੱਕ ਗੋਲੀ ਦਿੱਤੀ ਜਾਂਦੀ ਹੈ, ਕੀ ਲੱਗਦਾ ਕਿ ਇਹਦੇ ਨਾਲ ਜਿਹੜੇ ਲੋਕ ਨੇ ਜਾਂ ਜਿਹੜੇ ਨਸ਼ੇ ਤੋਂ ਪੀੜਤ ਲੋਕ ਮੰਨੇ ਜਾ ਸਕਦੇ ਨੇ, ਉਹਨਾਂ ਨੂੰ ਕੋਈ ਰਾਹਤ ਮਿਲ ਸਕਦੀ ਆ? ਬਿਲਕੁਲ ਰਾਹਤ ਮਿਲ ਸਕਦੀ ਹੈ ਜੀ। ਗੋਲੀ ਤਾਂ ਸਿਰਫ ਉਹਦਾ ਟਾਈਮ ਪਾਸ ਆ ਵੀ ਜਿਹੜਾ ਬੰਦਾ ਨਸ਼ਾ ਕਰਦਾ ਉਹਨੂੰ ਕੋਈ ਨਸ਼ਾ ਨਾ ਲੱਭਣਾ ਪਵੇ, ਉਹਨੂੰ ਕੋਈ ਘਰਦਿਆਂ ਤੋਂ ਪੈਸੇ ਨਾ ਵਸੂਲਣੇ ਪੈਣ ਵੀ ਉੱਥੋਂ ਗੋਲੀ ਮਿਲ ਜਾਂਦੀ ਆ, ਫ੍ਰੀ ਖਾ ਕੇ ਆਪਦਾ ਟਾਈਮ ਪਾਸ ਕਰਦਾ। ਔਰ ਪੱਕਾ ਹੱਲ ਆ ਉਹਨੂੰ ਅਸੀਂ ਨਸ਼ਾ ਛਡਾਊ ਕੇਂਦਰਾਂ ਦਾ ਉਹਦੇ ਵਿੱਚ ਦਾਖਲ ਕਰਾ ਕੇ ਉਹਦਾ ਪ੍ਰੋਪਰ ਇਲਾਜ ਕਰਾਇਆ ਜਾਵੇ, ਉਹ ਨਸ਼ੇ ਤੋਂ ਰਹਿਤ ਹੋ ਕੇ ਆਪਣਾ ਪਰਿਵਾਰ ਪਾਲੇ। ਕਹਿੰਦੇ ਜੀ ਉਹ ਗੋਲੀ ਤੇ ਇੰਨੀ ਜ਼ਿਆਦਾ ਖਤਰਨਾਕ ਹੈ, ਜਿਹੜਾ ਉਹਦਾ ਤੀਜਾ ਹਿੱਸਾ ਵੀ ਖਾ ਲੈਂਦਾ ਏ ਤੇ ਕਈ ਦਿਨ ਜਿਹੜਾ ਉਹਨੂੰ ਦੂਜਾ ਨਸ਼ਾ ਕਰਨ ਦੀ ਜ਼ਰੂਰਤ ਹੀ ਨਹੀਂ ਪੈਂਦੀ। ਨਹੀਂ ਵੇਖੋ ਜੀ, ਅਸੀਂ ਸਮਾਜ 'ਚ ਰਹਿੰਦੇ ਆ। ਤੀਜੇ ਹਿੱਸੇ ਦੀ ਤਾਂ ਕੋਈ ਗੱਲ ਨਹੀਂ। ਗੋਲੀਆਂ ਖਾਣ ਨਾਲੋਂ ਜੇ ਗੱਲ ਕਰੀਏ ਤਾਂ ਲੋਕ 5-5 7-7 ਵੀ ਖਾ ਜਾਂਦੇ, ਕੋਈ ਫਰਕ ਨਹੀਂ ਪੈਂਦਾ। ਜਿਹੜੇ ਖਾਂਦੇ ਆ ਤੇਰੇ ਮੇਰੇ ਅੱਗੇ ਨੂੰ ਚੌਥੇ ਹਿੱਸੇ ਨਾਲ ਨੁਕਸਾਨ ਹੁੰਦਾ, ਪਰ ਜਿਹੜੇ ਖਾਂਦੇ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਹੁੰਦਾ। ਪਰ ਇਹ ਆ ਵੀ ਉਹ ਸਿਹਤ ਵਾਸਤੇ ਬਹੁਤ ਮਾੜੀ ਚੀਜ਼ ਆ। ਤੇ ਕਿਸੇ ਦਾ ਵੀ ਮੈਂ ਪਰਮਾਤਮਾ ਗਾੜੀ ਅਰਦਾਸ ਕਰਦਾ ਕਿਸੇ ਦਾ ਪੁੱਤ ਵੀ ਇਸ ਬੰਨੇ ਨਾ ਤੁਰੇ। ਦਲਜੀਤ ਸਿੰਘ ਜੀ, ਕੀ ਲੱਗਦਾ ਕਿ ਜੇ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਦੀ ਗੱਲ ਹੋਵੇ ਤਾਂ ਅੱਜ ਦਾ ਮੁਕਾਬਲਾ ਹੈ ਜਿਹੜਾ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਨਾਲ ਕਿਤੇ ਨਾ ਕਿਤੇ ਦੇਖਿਆ ਜਾ ਸਕਦਾ ਕਿ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ? ਕੀ ਲੱਗਦਾ ਕਿ ਜੇ ਦੋਨਾਂ ਧਿਰਾਂ ਦੇ ਵਿੱਚੋਂ ਅੰਮ੍ਰਿਤਪਾਲ ਸਿੰਘ ਬਾਰੀ ਮਾਰ ਜਾਂਦੇ ਨੇ, ਜਿੱਤ ਜਾਂਦੇ ਨੇ, ਤੇ ਨਸ਼ੇ ਦੇ ਮਸਲੇ ਦੇ ਉੱਪਰ ਤੁਹਾਡੀ ਪਾਰਟੀ ਦਾ ਕੀ ਸਟੈਂਡ ਹੋਵੇਗਾ? ਮੈਂ ਪਹਿਲਾਂ ਤੁਹਾਨੂੰ ਦੱਸਿਆ ਕਿ ਸਭ ਤੋਂ ਪਹਿਲਾਂ ਸਾਡਾ ਸਟੈਂਡ ਹੀ ਨਸ਼ੇ ਬੰਦ ਕਰਨ ਦਾ ਵਾ, ਜੋ ਕਿ ਪਹਿਲਾਂ ਵੀ ਵਹੀਰ ਚੱਲੀ ਸੀ, ਨਸ਼ੇ ਬੰਦ ਕਰਨ ਵਾਸਤੇ ਹੀ ਚੱਲੀ ਸੀ। ਸਭ ਤੋਂ ਸਾਡਾ ਬੜਾ ਸਖਤ ਹੋਊਗਾ। ਔਰ ਪਬਲਿਕ ਦੇ ਵਿੱਚ ਵਿਚਕੇ ਜਿਹੜਾ ਅਸੀਂ ਡੋਰ ਟੂ ਡੋਰ ਕੀਤਾ ਵਾ, ਅਸੀਂ ਲੋਕਾਂ ਸਾਰਿਆਂ ਨੂੰ ਇਹੀ ਦੱਸਿਆ ਵਾ ਕਿ ਸਾਡੇ ਮੈਨੀਫੈਸਟੋ ਦੇ ਵਿੱਚ ਇੱਕੋ ਹੀ ਨਸ਼ਾ, ਗੁਰੂ ਸਾਹਿਬ ਦੀ ਬੇਅਦਬੀ, ਦਰਿਆਵਾਂ ਦਾ ਪਾਣੀ ਔਰ ਇਸ ਪੰਜਾਬ ਨੂੰ ਖੁਸ਼ਹਾਲ ਬਣਾਉਣ ਵਾਸਤੇ ਅਸੀਂ ਜੋ ਕਰਨਾ। ਕਿਉਂਕਿ ਸਾਡੇ ਕੋਲ ਇਹ ਤਾਂ ਹੈ ਨਹੀਂਗਾ ਵੀ ਅੱਜ ਅਸੀਂ ਕਿਸੇ ਨੂੰ ਕਹਿੰਦੇ ਪੁਲੀਆਂ ਬਣਾ ਦਾਂਗੇ, ਸੜਕਾਂ ਬਣਾ ਦਾਂਗੇ, ਹਨਾ। ਇਹ ਸਾਡੇ ਵਾਅਦੇ ਨਹੀਂਗੇ, ਇਹ ਨਾ ਸਾਡੀ ਮੈਨੀਫੈਸਟੋ ਦੇ ਵਿੱਚ ਵਾ। ਸਾਡਾ ਸਿਰਫ ਧਰਮ ਤੇ ਪਹਿਰਾ ਦੇਣ ਦਾ, ਉਸ ਬਾਰੇ ਹੀ ਸਾਡਾ ਜ਼ਿਆਦਾ ਧਿਆਨ ਹੋਊਗਾ ਔਰ ਡਟ ਕੇ ਪਹਿਰਾ ਦੇਵਾਂਗੇ ਜੀ। ਬਿਲਕੁਲ ਦੋਨਾਂ ਧਿਰਾਂ ਦੇ ਨੁਮਾਇੰਦਿਆਂ ਦੇ ਨਾਲ ਗੱਲਬਾਤ ਕੀਤੀ ਆ ਤਾਂ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਖਾਸ ਕਰ ਜਿਹੜਾ ਨਸ਼ੇ ਦਾ ਮਸਲਾ ਹੈ ਉਹਦਾ ਹੱਲ ਲੱਭਿਆ ਜਾ ਸਕਦਾ ਹੈ। ਤੇ ਇੱਥੇ ਹੀ ਸਾਬਕਾ ਸਰਪੰਚ ਜਿਹੜੇ ਕਿ ਪਹਿਲਾਂ ਕਾਂਗਰਸ ਪਾਰਟੀ ਦੇ ਨਾਲ ਜੁੜੇ ਰਹੇ ਨੇ ਔਰ ਅੱਜ ਕੱਲ੍ਹ ਆਮ ਆਦਮੀ ਪਾਰਟੀ ਦੇ ਵਿੱਚ ਕਿਤੇ ਨਾ ਕਿਤੇ ਸੇਵਾਵਾਂ ਨਿਭਾਉਂਦੇ ਨਜ਼ਰ ਆਉਂਦੇ ਨੇ, ਸਰਪੰਚ ਸਰਦਾਰ ਸਲਦੂਰ ਸਿੰਘ। ਤਾਂ ਸਭ ਤੋਂ ਪਹਿਲਾਂ ਜੀ ਵੱਡਾ ਸਵਾਲ ਹੈ, ਕਿਵੇਂ ਦੇਖਦੇ ਹੋ ਮੌਜੂਦਾ ਸਮੇਂ ਦੇ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਨਜ਼ਰ ਆਉਂਦੀਆਂ ਨੇ, ਨਸ਼ੇ ਦੀ ਗੱਲ ਹੋਵੇ, ਬੇਰੁਜ਼ਗਾਰੀ ਦੀ ਗੱਲ ਹੋਵੇ, ਤੇ ਇਹਨਾਂ तमाम ਸਾਰੀਆਂ ਚੀਜ਼ਾਂ ਦੇ ਮੱਦੇਨਜ਼ਰ ਲੋਕਾਂ ਦੇ ਵੱਲੋਂ ਕੋਈ ਨਾ ਕੋਈ ਅਜਿਹੀ ਨਵੀਂ ਧਿਰ ਦੀ ਚੋਣ ਕੀਤੀ ਜਾਂਦੀ ਹੈ ਜਿਹੜਾ ਇਹਨਾਂ तमाम ਸਾਰੀਆਂ ਚੁਣੌਤੀਆਂ ਦਾ ਹੱਲ ਕਰ ਸਕੇ। ਲੱਗਦਾ ਕਿ ਜਿਹੜੀ ਪਾਰਟੀ ਦੇ ਨਾਲ ਤੁਸੀਂ ਅੱਜ ਜੁੜੇ ਹੋ ਤੇ ਇਸ ਪਾਰਟੀ ਦੀ ਜਿੱਤ ਹੋਣ ਤੋਂ ਬਾਅਦ तमाम ਸਾਰੀਆਂ ਚੁਣੌਤੀਆਂ ਦਾ ਹੱਲ ਲੱਭਿਆ ਜਾ ਸਕਦਾ ਆ? ਬਿਲਕੁਲ ਲੱਭਿਆ ਜਾ ਸਕਦਾ। ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਰਪੰਚ ਸਰਦੂਲ ਸਿੰਘ, ਪਿੰਡ ਸਭਰਾ। ਸਭ ਤੋਂ ਪਹਿਲਾਂ ਤਾਂ ਮੈਂ ਆਪਦੇ ਪਿੰਡ ਦੇ ਵੋਟਰਾਂ, ਸਪੋਰਟਰਾਂ, ਸਾਰੇ ਭਰਾਵਾਂ ਦਾ, ਭੈਣਾਂ ਦਾ, ਮਾਤਾਵਾਂ ਦਾ ਧੰਨਵਾਦੀ ਹਾਂ ਕਿ ਮੇਰੇ ਪਿੰਡ 'ਚ ਬੜੀ ਹੀ ਅਮਨ ਸ਼ਾਂਤੀ ਨਾਲ ਪੋਲਿੰਗ ਹੋ ਰਹੀ ਹੈ। ਬੜੀ ਵਧੀਆ ਢੰਗ ਨਾਲ ਵੇਖੋ, ਜਿੱਥੇ ਵੱਖ-ਵੱਖ ਬੂਥ ਲਾ ਕੇ ਵੱਖ-ਵੱਖ ਪਾਰਟੀਆਂ ਦੇ ਜਿਹੜੇ ਆ ਉਹ ਬੜਾ ਵਧੀਆ ਗਾਈਡ ਕਰ ਰਹੇ ਆ, ਜਿਹਦੀ ਪਰਚੀ ਦੇ ਰਹੇ ਆ, ਦੱਸ ਰਹੇ ਆ, ਸਮਝਾ ਰਹੇ ਆ। ਪੋਲਿੰਗ ਬੜੀ ਅਮਨ ਸ਼ਾਂਤੀ ਨਾਲ ਚੱਲਦੀ ਆ, ਸਭ ਨੂੰ ਵੱਡੀ ਖੁਸ਼ੀ ਦੀ ਇਹ ਗੱਲ ਆ। ਬਾਕੀ ਜਿਹੜੇ ਮੁੱਦੇ ਆ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ, ਜੋ ਸਮੇਂ-ਸਮੇਂ ਸਰਕਾਰਾਂ ਉਪਰਾਲਾ ਕਰਦੀਆਂ ਰਹੀਆਂ, ਇਲੈਕਸ਼ਨ ਤੋਂ ਬਾਅਦ ਇਹਦੇ ਲਈ ਹੋਰ ਸਖਤ ਕਦਮ ਚੁੱਕੇ ਜਾਣਗੇ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਇਹ ਬੁਰਾਈ ਨੂੰ ਜੜ ਤੋਂ ਖਤਮ ਕੀਤਾ ਜਾਵੇ। ਕਿਵੇਂ ਦੇਖਦੇ ਹੋ ਜੀ, ਅੱਜ ਇਲੈਕਸ਼ਨ ਦਾ ਮਾਹੌਲ ਹੈ, 1 ਜੂਨ ਦਾ ਦਿਨ ਹੈ ਤੇ ਤਕਰੀਬਨ 3 ਦਿਨ ਬਾਕੀ ਨੇ ਰਿਜ਼ਲਟ ਦੇ ਮੱਦੇਨਜ਼ਰ, ਤੇ ਮੁਕਾਬਲਾ ਕਿਸ ਤਰ੍ਹਾਂ ਦਾ ਜਾਪਦਾ ਤੁਹਾਨੂੰ? ਵੇਖੋ ਜੀ, ਸਭ ਤੋਂ ਪਹਿਲਾਂ ਤਾਂ ਪੰਜਾਬ ਦੇ ਵਿੱਚ ਨਸ਼ਾ ਤੇ ਬੇਰੁਜ਼ਗਾਰੀ, ਇਹ ਮੇਨ 2 ਮੁੱਦੇ ਆ। ਕਿਉਂਕਿ ਨਸ਼ੇ ਨੇ ਬਹੁਤ ਸਾਰੇ ਘਰ ਬਰਬਾਦ ਕਰ ਦਿੱਤੇ, ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰਤਾ। ਜਿਹੜੇ ਆ ਪੇਰੈਂਟਸ ਆ ਉਹਨਾਂ ਨੇ ਜਾਂ ਤਾਂ ਆਪਦੇ ਬੱਚਿਆਂ ਨੂੰ ਬਚਾਉਣ ਦੇ ਲਈ ਬਾਹਰ ਭੇਜਣਾ ਸ਼ੁਰੂ ਕਰਤਾ, ਤੇ ਜਿਹੜੇ ਇੱਥੇ ਆ ਬੱਚੇ ਉਹ ਨਸ਼ੇ ਦੀ ਮਾਰ ਨਾਲ ਘਰਾਂ ਦੇ ਘਰ ਬਰਬਾਦ ਹੋ ਗਏ। ਦੂਸਰਾ, ਇਹਦੇ ਨਾਲ ਬੇਰੁਜ਼ਗਾਰੀ ਵੀ ਬਹੁਤ ਵੱਧ ਗਈ, ਕਿਉਂਕਿ ਯੂਥ ਜਿਹੜਾ ਵਾ ਉਹ ਆਪਣਾ ਕੰਮਕਾਰ ਪੰਜਾਬ ਦੇ ਵਿੱਚ ਰੋਜੀ ਰੋਟੀ ਹੈਗੀ ਸੀ, ਪਰ ਨਸ਼ੇ ਨੇ ਬਿਲਕੁਲ ਖਤਮ ਕਰ ਦਿੱਤੀ। ਸਰਕਾਰ ਦੀ ਬੇਬਸੀ ਹੈ ਜਾਂ ਕੋਈ ਨਾ ਕੋਈ ਮਜਬੂਰੀਆਂ ਜਾਪਦੀਆਂ ਦੇ ਵਿੱਚ?
ਨਹੀਂ ਜੀ, ਇਸ ਚੀਜ਼ ਨੂੰ ਜੇ ਸਰਕਾਰ ਰੋਕਣਾ ਚਾਹਵੇ ਤਾਂ ਰੋਕ ਸਕਦੀ ਸੀ, ਕਿਉਂਕਿ ਵੇਖੋ ਜੋ ਪਿਛਲੀ ਸਮੇਂ ਦੌਰਾਨ 90 ਦੇ ਦਹਾਕੇ ਦੌਰਾਨ ਪੰਜਾਬ ਦੇ ਵਿੱਚ ਟੈਰੋਰਿਜ਼ਮ ਆਇਆ, ਉਸ ਚੀਜ਼ ਨੂੰ ਬਹੁਤ ਜਲਦ ਸਰਕਾਰ ਨੇ ਦਬਾ ਲਿਆ। ਤੇ ਇਹ ਨਸ਼ੇ ਦਾ ਮੁੱਦਾ ਤਾਂ ਕੋਈ ਐਡਾ ਵੱਡੀ ਗੱਲ ਨਹੀਂ ਸਰਕਾਰ ਨੂੰ ਦਬਾਉਣ ਵਾਸਤੇ। ਸਰਕਾਰ ਸੰਭਵ ਮਦਦ ਕਰ ਸਕਦੀ ਸੀ ਲੋਕਾਂ ਦੀ, ਪਰ ਸਰਕਾਰ ਅਣਜਾਣ ਹੈ ਇਸ ਗੱਲ ਤੋਂ, ਜਾਣਬੁੱਝ ਕੇ ਮਤਲਬ ਨਸ਼ੇ ਨੂੰ ਵਧਾ ਰਹੀ। ਨਸ਼ਾ ਤਾਂ ਪਿਛਲੀਆਂ ਸਰਕਾਰਾਂ ਦੇ ਟਾਈਮ ਵੀ ਕਾਫੀ ਰਿਹਾ ਵਾ, ਇਸ ਵਾਰੀ ਕਿਉਂ ਹਾਈਲਾਈਟ ਕੀਤਾ ਜਾ ਰਿਹਾ? ਵੇਖੋ ਜੀ, ਸਰਕਾਰਾਂ ਨੇ ਨਸ਼ੇ ਵੱਲ ਜਿਹੜਾ ਧਿਆਨ ਨਹੀਂ ਦਿੱਤਾ, ਕਿਉਂਕਿ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਵੀ ਪਿਛਲੀ ਸਰਕਾਰ ਨੇ ਵਾਅਦਾ ਕੀਤਾ ਸੀ ਲੋਕਾਂ ਨਾਲ ਕਿ ਅਸੀਂ ਨਸ਼ਾ ਖਤਮ ਕਰ ਦਾਂਗੇ, ਪਰ ਨਸ਼ਾ ਖਤਮ ਨਹੀਂ ਕੀਤਾ। ਉਸ ਤੋਂ ਬਾਅਦ ਲੋਕਾਂ ਨੇ ਆਮ ਆਦਮੀ ਨੂੰ ਪਾਰਟੀ ਨੂੰ ਫਤਵਾ ਦਿੱਤਾ ਕਿ ਕੁਛ ਆਸ ਸੀ ਵੀ ਨਸ਼ਾ ਖਤਮ ਹੋਊਗਾ, ਪਰ ਉਸ ਤੋਂ ਵੀ ਵੱਧ ਗਿਆ। ਹੁਣ ਲੋਕਾਂ ਨੂੰ ਇੱਕ ਜਿਹੜੀ ਕਿਰਨ ਨਜ਼ਰ ਆ ਰਹੀ ਆ ਉਹ ਭਾਈ ਅੰਮ੍ਰਿਤਪਾਲ ਸਿੰਘ ਵਿੱਚ ਆ ਰਹੀ ਆ, ਜਿਨ੍ਹਾਂ ਨੇ ਇੱਕ ਵਹੀਰ ਦੇ ਰੂਪ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ, ਘਰ ਘਰ ਜਾ ਕੇ, ਔਰ ਕਾਫੀ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਿਆ ਤੇ ਨਸ਼ੇ ਦਾ ਕਾਫੀ ਖਾਤਮਾ ਹੋਇਆ ਸੀ। ਪਰ ਸਰਕਾਰ ਨੇ ਉਹਨਾਂ ਨੂੰ ਵੀ ਜੇਲ੍ਹਾਂ ਵਿੱਚ ਨਜ਼ਰਬੰਦ ਕਰ ਦਿੱਤਾ, ਜਿਸ ਕਰਕੇ ਅੱਜ ਦੀ ਜਿਹੜੀ ਆ ਇਲੈਕਸ਼ਨ ਆ ਉਹ ਲੋਕਾਂ ਦੇ ਵਿੱਚ ਇਸ ਚੀਜ਼ ਦਾ ਭਾਰੀ ਗੁੱਸਾ ਪਾਇਆ ਜਾ ਰਿਹਾ ਤੇ ਕਾਫੀ ਜਿਹੜੀ ਵੋਟ ਆ ਉਹ ਜਿਹੜੀ ਆ ਪੰਥ ਨੂੰ ਜਾਊਗੀ। ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਵਾ, ਕੀ ਕਾਰਨ ਮੰਨਦੇ ਹੋ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਹਮਾਇਤ ਕੀਤੀ ਤਾਂ ਕਰਕੇ, ਜਾਂ ਹੋਰ ਕੋਈ ਕਾਰਨ ਬਣਿਆ? ਨਹੀਂ ਵੇਖੋ ਜੀ, ਇਹ ਤਾਂ ਉਹਨਾਂ ਦਾ ਪਾਰਟੀ ਦਾ ਕੋਈ ਅੰਦਰੂਨੀ ਮਸਲਾ ਵੀ ਆ, ਤੇ ਬਾਕੀ ਸਰਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਜਿਹੜੇ ਆ ਉਹ ਪੰਥ ਹਮਾਇਤੀ ਵੀ ਆ। ਹਾਂਜੀ, ਤੇ ਉਹਨਾਂ ਨੇ ਪੰਥ ਨੂੰ ਪਹਿਲ ਦਿੱਤੀ ਆ, ਬਲਕਿ ਪਾਰਟੀ ਨੂੰ ਨਹੀਂ। ਠੀਕ ਹੈ ਜੀ, ਬਿਲਕੁਲ, ਖਾਸ ਕਰ ਇਹਨਾਂ तमाम ਸਾਰੀਆਂ ਚੀਜ਼ਾਂ ਦੇ ਮੱਦੇਨਜ਼ਰ ਗੱਲਬਾਤ ਕੀਤੀ ਹੈ ਤਾਂ ਅੱਗੇ ਵੀ ਜਿਹੜੀ ਗਰਾਊਂਡ ਦੀ ਹਕੀਕਤ ਹੋਏਗੀ ਤੁਹਾਡੇ ਦਰਮਿਆਨ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।